ਮਾਹ ਦਾ ਮਹੀਨਾ ਹੋਵੇ ਤੇ ਪੂਰੇ ਸਿਆਲੇ ਵਿੱਚ ਮੀਂਹ ਇੱਕ ਵਾਰੀ ਵੀ ਨਾ ਵਸਿਆ ਹੋਵੇ, ਉੱਤੋਂ ਨਾਰਾ ਲੱਥਿਆਂ ਵੀ ਇੱਕ ਮਹੀਨਾ ਹੋ ਗਿਆ ਹੋਵੇ ਤੇ ਸਾਡੀ 15 ਕਿੱਲੇ ਕਣਕ ਪੀਛਣ ਲੱਗ ਜਾਂਦੀ ਹੈ, ਜਿਹਦੇ 4 ਕਿੱਲੇ ਕਣਕ ਕੋਰੇ ਤੇ ਵੀ ਪਈ ਹੈ ਤੇ ਇਸ ਕਣਕ ਤੋਂ ਇਲਾਵਾ 10 ਕਿੱਲੇ ਬਾਂਸ ਵੱਖਰਾ ਹੈ। ਮੈਂ ਬਾਬੇ ਯਾਰੇ ਨੇ ਆਖਿਆ ਜੇ ਅਸੀਂ ਨਾਰੇ ਦੀ ਉਡੀਕ ਕੇ ਬੈਠੇ ਰਹੋ, ਸਾਡੀ ਕਣਕ ਵੀ ਮਰਨੀ ਹੈ, ਸਾਡਾ ਬਾਂਸ ਵੀ ਰੰਗ ਵਟਾਈ ਵਦਾ ਹੈ। ਇਹ ਗੱਡੀ ਨੂੰ ਅਸੀਂ ਸਿਰੇ ਤੇ ਚਾਵੀਏ ਤੇ ਇੰਜ ਕਰੀਏ, ਬਸ ਸੋਲਰ ਚਲਾਈਏ, ਜੇ ਹੀ ਕਈ ਧੁੱਪ ਹੋਈ ਕੁਝ ਨਾ ਕੋਈ ਸੋਲਰ ਚਲ ਸੀ ਗਿਆ, ਕੁਝ ਨਾ ਕੋਈ ਰਕਬਾ ਪਿਵਾ ਸੀ ਗਿਆ। ਪਹਿਲੇ ਦਿਹਾੜੇ ਜਿਸ ਦਿਹਾੜੇ ਸੀ ਸੋਲਰ ਆਂਦਾ, ਸੋਲਰ ਲਾਉਂਦੇ ਆ ਕरेंदे ਆ, ਸਾਡੀ ਦਿਹਾੜ ਉਂਝ ਹੀ ਲੈ ਗਈ। ਰੋ ਧੋ ਕੇ ਸੋਲਰ 1 ਕਿੱਲਾ ਪਿਵਾਇਆ, ਅੱਜ ਸਾਨੂੰ ਸੋਲਰ ਚਲਾਇਆ ਦੂਜਾ ਦਿਹਾੜਾ ਹੈ ਤੇ ਅੱਜ ਅਸੀਂ ਪਾਣੀ 2 ਕਿੱਲੇ ਟੁਕਿਆ ਹੈ। ਮੈਂ ਬਾਬੇ ਨਾਲ ਕਿ ਹੋਵੇ ਨਾ ਹੋਵੇ ਸੋਲਰ ਅੱਜ 2 ਕਿੱਲੇ ਜਿਹੜਾ ਨਾ ਜ਼ਰੂਰ ਕੱਢ ਸੀ ਗਿਆ। ਬਾਬੇ ਆਖਿਆ ਗੱਲ ਹੀ ਕੋਈ, ਇਹ 2 ਕਿੱਲੇ ਕੌਣ ਪਵਾਉਂਦਾ। ਮੈਂ ਆਖਿਆ ਬਾਬਾ ਵੇਖ ਲੈਂਦੇ ਮੁੜ। ਮੈਂ ਅੱਜ ਦੇ ਦੌਰ ਵਿੱਚ ਉਹਨਾਂ ਗਿਣੇ ਚੁਣੇ ਛੋਰਾਂ ਵਿੱਚੋਂ ਛੋਰਾਂ ਜਿਹੜੇ ਵਾਹੀ ਕਰਨੇ ਸਿੱਖਦੇ ਪੈਣ, ਜਿਨ੍ਹਾਂ ਨੂੰ ਪਿਓ ਦਾਦੇ ਲੱਭੀ ਉਹਨਾਂ ਦੀ ਤਾਂ ਵੱਖਰੀ ਗੱਲ ਹੈ, ਸਾਡੇ ਵੀ ਪਿਓ ਦਾਦੇ ਵਾਹੀ ਕਰਦੇ ਪੈਣ ਪਰ ਅਸਾਂ ਉਹਨਾਂ ਕੋਲੋਂ ਸਿੱਖੀ ਕੋਈ ਨਾ। ਸਾਰਿਆਂ ਨਾਲੋਂ ਵੱਡੀ ਸਵਾਦ ਵਾਲੀ ਗੱਲ ਇਹ ਵੇ ਕਿ ਮੈਂ ਪਿਛਲੇ 7 ਮਹੀਨਿਆਂ ਚ ਆ ਕੇ ਕੋਈ ਟਰੈਕਟਰ ਦੀ ਜਾਚ ਸਿੱਖੀ। ਵੇਖਣ ਤੇ ਟਰੈਕਟਰ ਚਲਾਉਣਾ ਸੌਖਾ ਹੈ ਪਰ ਇਹ ਗੱਲਾਂ ਮੋੜ ਅੱਗਾ ਕਰਸਾਂਗੇ। ਜੱਟਾਂ ਦੇ ਬਾਰੇ ਇੱਕ ਗੱਲ ਹੋਰ ਬੜੀ ਮਸ਼ਹੂਰ ਹੈ, ਇਹ ਅੱਲਾ ਦੇ ਰਸੂਲ ਤੇ ਨਮਾਜ਼ ਤੋਂ ਬੜੇ ਦੂਰ ਹੁੰਦੇ ਨੇ, ਖਾਸ ਕਰ ਉਸ ਟਾਈਮ ਜਿਸ ਟਾਈਮ ਇਹ ਵਾਹੀ ਚੋਣ। ਕਿਸੇ ਹੱਦ ਤੱਕ ਇਹ ਗੱਲ ਠੀਕ ਵੀ ਹੈ ਪਰ ਜੱਟ ਹੋਣਾ ਵੀ ਨਿੱਕੀ ਜੀ ਗੱਲ ਨਹੀਂ, ਇਹ ਵੀ ਮੈਂ 7 ਮਹੀਨਿਆਂ ਚ ਸਮਝੀ ਬੈਠਾ। ਟਰੈਕਟਰ ਤੇ ਲੇਟ ਕੇ ਚਸ ਪਿਆ ਲੈਂਦਾ, ਨਾਲੇ ਵੇਖਦਾ ਪਿਆ ਬਹਿਸ ਧੁੱਪ ਵਿੱਚ 2 ਕਿੱਲੇ ਕਣਕ ਉਹ ਵੀ ਜਿਹੜੀ ਕੋਰੇ ਤੇ ਪਈ ਹੋਈ ਨਿਕਲ ਵੈਸੀ ਗਈ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਵੀ ਨਿਕਲ ਸੀ ਜਾਂ ਨਾ ਨਿਕਲ ਸੀ। ਮਿਲਦੇ ਆ ਨਵੀਂ ਵੀਡੀਓ ਨਾਲ। ਰੱਬ ਰਾਖਾ।